ਸਾਡੀ ਆਜ਼ਾਦ ਸੋਚ ਗੁਰੂ ਸਾਹਿਬ ਦੀ ਆਜ਼ਾਦੀ ਬਖਸ਼ੀ ਹੋਈ ਉਸ ਨੂੰ ਲਪੇਟ ਕੇ ਭਾਰਤ ਆਪਣੇ ਹਿੰਦੂ ਧਰਮ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਜਿਹੜੇ ਜਾਗਰੂਕ ਗੁਰੂ ਸਾਹਿਬ ਦੀ ਬਾਣੀ ਤੋਂ ਗੁਰ ਇਤਿਹਾਸ ਤੋਂ ਸ਼ਹਾਦਤਾਂ ਤੋਂ ਇਸ ਗੱਲ ਦੇ ਵਿਰੋਧ 'ਚ ਖੜਦੇ ਆਂ ਔਰ ਇਸ ਦੇ ਬਰਖਲਾਫ ਪ੍ਰਚਾਰ ਕਰਦੇ ਆਂ, ਉਹ ਇਸ ਦੇਸ਼ ਨੂੰ ਭਾਉਂਦੇ ਨਹੀਂ। ਇਹ ਜਿਹੜਾ ਵਾਰ ਤੁਰਿਆ ਹੋਇਆ ਭਾਰਤ ਦਾ, ਚਾਹੇ 6 ਜੂਨ ਨੂੰ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਜਿਹੜੇ ਸਿੰਘ ਉਹਨਾਂ ਨੇ ਮਾਰੇ ਆ, ਬੇਕਸੂਰ ਸੰਗਤਾਂ ਨੂੰ ਕਤਲ ਕੀਤਾ ਹੈ, ਇਹ ਸਾਰਾ ਉਸੇ ਲਪੇਟ ਦੇ ਵਿੱਚ ਇਹ ਦੇਸ਼ ਤੁਰਦਾ ਹੈਗਾ। ਜਿਹੜੀਆਂ ਟਕਸਾਲਾਂ ਗੁਰੂ ਕੀ ਬਾਣੀ ਸਾਨੂੰ ਸਿਖਾਉਂਦੀਆਂ, ਉਹਨਾਂ ਦੇ ਵਿੱਚ ਘੁਸਪੇਟ ਕਰਕੇ ਉਹਨਾਂ ਦੇ ਵਿੱਚ ਤਬਦੀਲੀਆਂ, ਉਹਨਾਂ ਦੇ ਮੁਖੀ ਨੂੰ ਜਿਹੜੇ ਕੰਮ ਸਾਡੇ ਕਰਨ ਵਾਲੇ ਨਹੀਂ ਹੈ ਉਧਰ ਨੂੰ ਲਾਉਂਦੇ ਆ। ਖੜੇ ਪਾਣੀ 'ਚ ਸਿਰਫ ਤੇ ਸਿਰਫ ਮੱਛਰ ਮੱਖੀਆਂ ਤੇ ਇੱਕ ਫੁੱਲ ਉੱਗਦਾ ਹੈ, ਜਿਹੜਾ ਗੰਦ 'ਚ ਆਪਣੀ ਜੜ੍ਹਾਂ ਪਾ ਲੈਂਦਾ, ਉੱਤੇ ਇੱਕ ਬਹੁਤ ਸੋਹਣਾ ਦ੍ਰਿਸ਼ ਦਿਖਾਉਂਦਾ ਹੈ। ਉਹ ਕਮਲ ਦਾ ਫੁੱਲ ਅੱਜ ਉਰੇ ਚੋਣ ਨਾ ਹੋਣ ਕਰਕੇ ਸਾਡੀਆਂ ਇਹ ਖੜੇ ਪਾਣੀ ਦੇ ਵਿੱਚ ਉਹ ਕਮਲ ਦਾ ਫੁੱਲ ਅੱਜ ਵੀ ਦਿਖਦਾ ਹੈ, ਜਿਸ ਫੁੱਲ ਨੇ ਇਸ ਦੇਸ਼ ਦੇ ਉੱਤੇ ਸੋਚ ਦੇ ਉੱਤੇ ਕਬਜ਼ਾ ਕੀਤਾ ਹੋਇਆ ਔਰ ਹਰੇਕ ਨੂੰ ਮਾਰਦਾ ਹੈ, ਕੁੱਟਦਾ ਹੈ, ਧਮਕਾਉਂਦਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਭਾਈ ਹਰਦੀਪ ਸਿੰਘ ਜੀ ਨਿੱਜਰ, ਸਰ ਅਵਤਾਰ ਸਿੰਘ ਜੀ ਖੰਡਾ ਦੇ ਯਾਦ ਵਿੱਚ ਇਕੱਤਰਤ ਸਾਧ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਮਰਡਰ, ਕਤਲ ਇਹ ਦੋ ਸਿੰਘਾਂ ਦਾ ਹੋਇਆ, ਉਹਦੇ ਵਿੱਚ ਸਪਸ਼ਟ ਰੂਪ 'ਚ ਭਾਰਤ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਬਿਆਨ ਅਸੀਂ ਜਦ ਉਹਨਾਂ ਨੂੰ ਯਾਦ ਕਰਦੇ ਹਾਂ, ਸਪਸ਼ਟ ਰੂਪ 'ਚ ਕਹਿਣਾ ਚਾਹੀਦਾ। ਔਰ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਪਾਰਲੀਮੈਂਟ 'ਚ ਵੀ ਇਹ ਗੱਲ ਕਹੀ ਹੈਗੀ ਹੈ। ਮਾਰਨ ਦਾ ਕੀ ਕਾਰਨ ਹੈ? ਮਾਰਨ ਦਾ ਉਹੀ ਕਾਰਨ ਹੈ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਦਾ ਦਰਜਾ ਦਿੱਤਾ ਹੋਇਆ ਹੈ। ਸਾਡੀ ਆਜ਼ਾਦ ਸੋਚ ਗੁਰੂ ਸਾਹਿਬ ਦੀ ਆਜ਼ਾਦੀ ਬਖਸ਼ੀ ਹੋਈ ਉਸ ਨੂੰ ਲਪੇਟ ਕੇ ਭਾਰਤ ਆਪਣੇ ਹਿੰਦੂ ਧਰਮ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਜਿਹੜੇ ਜਾਗਰੂਕ ਗੁਰੂ ਸਾਹਿਬ ਦੀ ਬਾਣੀ ਤੋਂ ਗੁਰ ਇਤਿਹਾਸ ਤੋਂ ਸ਼ਹਾਦਤਾਂ ਤੋਂ ਇਸ ਗੱਲ ਦੇ ਵਿਰੋਧ 'ਚ ਖੜਦੇ ਆਂ ਔਰ ਇਸ ਦੇ ਬਰਖਲਾਫ ਪ੍ਰਚਾਰ ਕਰਦੇ ਆਂ, ਉਹ ਇਸ ਦੇਸ਼ ਨੂੰ ਭਾਉਂਦੇ ਨਹੀਂ ਹੈ, ਜਿਸ ਕਰਕੇ ਇਹਨਾਂ ਦਾ ਕਤਲ ਭਾਰਤ ਨੇ ਕੀਤਾ ਹੈ। ਸਾਧ ਸੰਗਤ ਜੀ, ਇਹ ਜਿਹੜਾ ਵਾਰ ਤੁਰਿਆ ਹੋਇਆ ਭਾਰਤ ਦਾ, ਚਾਹੇ 6 ਜੂਨ ਨੂੰ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਜਿਹੜੇ ਸਿੰਘ ਉਹਨਾਂ ਨੇ ਮਾਰੇ ਆ, ਬੇਕਸੂਰ ਸੰਗਤਾਂ ਨੂੰ ਕਤਲ ਕੀਤਾ ਹੈ, ਇਹ ਸਾਰਾ ਉਸੇ ਲਪੇਟ ਦੇ ਵਿੱਚ ਇਹ ਦੇਸ਼ ਤੁਰਦਾ ਹੈਗਾ। ਇਹ ਜਿਹੜੀ ਸੋਚ ਹੈ ਅੱਜ ਵੀ ਲਾਗੂ ਹੈ, ਜਿਹਦੇ ਵਿੱਚ ਸਾਡੀਆਂ ਸੰਸਥਾਵਾਂ ਖਤਮ ਕਰਦੀਆਂ, ਜਿਵੇਂ ਕਿ ਜਿਹੜੀਆਂ ਟਕਸਾਲਾਂ ਗੁਰੂ ਕੀ ਬਾਣੀ ਸਾਨੂੰ ਸਿਖਾਉਂਦੀਆਂ, ਉਹਨਾਂ ਦੇ ਵਿੱਚ ਘੁਸਪੇਟ ਕਰਕੇ ਉਹਨਾਂ ਦੇ ਵਿੱਚ ਤਬਦੀਲੀਆਂ, ਉਹਨਾਂ ਦੇ ਮੁਖੀ ਨੂੰ
ਜਿਹੜੇ ਕੰਮ ਸਾਡੇ ਕਰਨ ਵਾਲੇ ਨਹੀਂ ਹੈ ਉਧਰ ਨੂੰ ਲਾਉਂਦੇ ਆ। ਨਾਮ ਤੀਰਥ ਦੀ ਥਾਂ ਹੋਰ ਚੀਜ਼ਾਂ ਵੱਲ ਸਾਨੂੰ ਤੋਰਦੇ ਹੈਗੇ ਆ। ਇਹ ਬਹੁਤ ਵੱਡਾ ਸੰਘਰਸ਼ ਤੱਤ ਖਾਲਸਾ ਨੇ, ਸਿੰਘ ਸਭਾ ਨੇ 1905 ਦੇ ਵਿੱਚ 2 ਮਈ ਨੂੰ ਇਹ ਦਰਬਾਰ ਸਾਹਿਬ ਦੇ ਸੰਸਥਾਵਾਂ ਦੇ ਵਿੱਚ ਲੜਿਆ ਸੀ, ਜਦੋਂ ਗੁਰੂ ਘਰ ਚੋਂ ਬੁੱਤ ਪੁਜਾਰੀ ਸਾਰੇ ਬਾਹਰ ਕੱਢਤੇ ਸੀ। ਉਸ ਤੋਂ ਬਾਅਦ 25 ਦੇ ਵਿੱਚ ਨਨਕਾਣਾ ਸਾਹਿਬ ਵੀ ਜਾ ਕੇ ਆਜ਼ਾਦ ਹੋਏ ਸੀਗੇ। ਇਹ ਲਹਿਰ ਨੇ ਆਪਣੀ ਸਿੱਖ ਸੋਚ ਨੂੰ ਇੱਕ ਜਮਹੂਰੀਅਤ ਸੰਸਥਾ ਦਿੱਤੀ ਸੀ, ਜੋ ਕਿ SGPC ਕਹਾਉਂਦੀ ਹੈ। ਇਹਦੇ ਚੋਣ ਨਹੀਂ ਹੁੰਦੇ, ਇਹਦੇ ਵਿੱਚ ਤਬਦੀਲੀ ਨਹੀਂ ਆਉਂਦੀ, ਤੇ ਜਿੱਥੇ ਖੜਾ ਪਾਣੀ ਹੁੰਦਾ ਹੈ ਉਹਦੇ ਵਿੱਚ ਆਕਸੀਜਨ ਨਹੀਂ ਰਹਿੰਦਾ, ਉੱਥੇ ਜੀਵ ਜੰਤੂ ਨਹੀਂ ਵੱਸਦੇ ਹੈ। ਖੜੇ ਪਾਣੀ 'ਚ ਸਿਰਫ ਤੇ ਸਿਰਫ ਮੱਛਰ ਮੱਖੀਆਂ ਤੇ ਇੱਕ ਫੁੱਲ ਉਗਦਾ ਹੈ, ਜਿਹੜਾ ਗੰਦ 'ਚ ਆਪਣੀ ਜੜ੍ਹਾਂ ਪਾ ਲੈਂਦਾ ਹੈ। ਉੱਤੇ ਇੱਕ ਬਹੁਤ ਸੋਹਣਾ ਦ੍ਰਿਸ਼ ਦਿਖਾਉਂਦਾ ਹੈ, ਉਹ ਕਮਲ ਦਾ ਫੁੱਲ। ਅੱਜ ਉਰੇ ਚੋਣ ਨਾ ਹੋਣ ਕਰਕੇ ਸਾਡੀਆਂ ਇਹ ਖੜੇ ਪਾਣੀ ਦੇ ਵਿੱਚ ਉਹ ਕਮਲ ਦਾ ਫੁੱਲ ਅੱਜ ਵੀ ਦਿਖਦਾ ਹੈ, ਜਿਸ ਫੁੱਲ ਨੇ ਇਸ ਦੇਸ਼ ਦੇ ਉੱਤੇ ਸੋਚ ਦੇ ਉੱਤੇ ਕਬਜ਼ਾ ਕੀਤਾ ਹੋਇਆ ਔਰ ਹਰੇਕ ਨੂੰ ਮਾਰਦਾ ਹੈ, ਕੁੱਟਦਾ ਹੈ, ਧਮਕਾਉਂਦਾ ਹੈ। ਉਰੇ ਕੋਈ ਨਹੀਂ ਹੋਣਾ ਇਸ ਆਜ਼ਾਦ ਸੋਚ ਦਾ ਜਿਹਨੂੰ ਕੋਈ ਨਾ ਕੋਈ ਧਮਕੀ ਕਿਸੇ ਨਾ ਕਿਸੇ ਰੂਪ 'ਚ ਆਈ ਨਾ ਹੋਏ, ਤੇ ਉਹਦੇ ਪਿੱਛੇ ਇੱਕੋ ਚੀਜ਼ ਹੈ, ਉਹ ਭਾਰਤ ਹੈ। ਸਾਧ ਸੰਗਤ ਜੀ, ਜਦ ਅੱਜ ਅਸੀਂ ਇਹ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਅਸੀਂ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਮਾਤਾ ਚਰਨਜੀਤ ਕੌਰ ਜੀ ਨੂੰ ਅਸੀਂ ਯਾਦ ਕਰਦੇ ਹਾਂ। ਇੱਥੇ ਸਾਡੀ ਖੁਸ਼ਕਿਸਮਤ ਹੈ ਕਿ ਸਾਡੇ ਇੱਕ ਇਹੋ ਜਿਹੀ ਸੰਸਥਾ ਤੋਂ ਵੀ 2 ਸਿੱਖ ਆਏ ਹੋਏ ਹੈ। ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਰਦਾਰ ਬਲਦੇਵ ਸਿੰਘ 3 ਸਿੱਖ ਰੈਜੀਮੈਂਟ ਤੇ ਸਰ ਗੁਲਜ਼ਾਰ ਸਿੰਘ 9 ਸਿੱਖ ਰੈਜੀਮੈਂਟ ਦੇ ਉਰੇ ਆਏ ਹੋਏ ਹੈ, ਧਰਮੀ ਫੌਜੀ, ਜਿਨ੍ਹਾਂ ਨੇ ਜਾ ਕੇ ਉਸ ਸਮੇਂ ਆਪਣੇ ਬੈਰਕ ਛੱਡ ਕੇ ਹਥਿਆਰਬੰਦ ਹੋ ਕੇ ਦਰਬਾਰ ਸਾਹਿਬ ਵੱਲ ਵਧਣ ਦਾ ਯਤਨ ਕੀਤਾ ਸੀ। ਜੋ ਉਹਨਾਂ ਦੀ ਸੋਚ ਤੇ ਲੜਾਈ ਸੀ, ਉਹੀ ਸੋਚ ਭਾਈ ਹਰਦੀਪ ਸਿੰਘ ਤੇ ਭਾਈ ਅਵਤਾਰ ਸਿੰਘ ਦੀ ਹੈ। ਸਾਧ ਸੰਗਤ ਜੀ, ਮੈਂ ਦੱਸਣਾ ਚਾਹੁੰਦਾ ਕਿ ਭਾਰਤ ਨੇ ਅੱਜ 9 ਸਿੱਖ ਬਿਲਕੁਲ ਖਤਮ ਕਰਤਾ, ਮਿਟਾਤਾ, ਕਿਉਂਕਿ ਉਹਨੇ ਚੱਕ ਕੇ ਉਸ ਹਕੂਮਤ ਦੇ ਬਰਖਲਾਫ ਆਵਾਜ਼ ਬੁਲੰਦ ਕੀਤੀ ਸੀ। ਸੰਸਥਾ ਵੀ ਖਤਮ ਕਰ ਰਿਹਾ ਹੈ, ਬੰਦੇ ਵੀ ਖਤਮ ਕਰ ਰਿਹਾ, ਤੇ ਜਦ ਵੰਦੇ ਮਾਤਰਮ ਦਾ ਗਾਇਨ ਇਸ ਦੇਸ਼ ਦੇ ਵਿੱਚ ਸਾਡੇ ਬੱਚਿਆਂ ਦੇ ਉੱਤੇ ਲਾਗੂ ਕਰਤਾ 6 ਮਈ ਦੇ ਕੈਬਨਿਟ ਦੇ ਪ੍ਰਪੋਜ਼ਲ ਨਾਲ, ਜਿਹਦੇ ਵਿੱਚ ਜੇ ਕੋਈ ਇਹ ਗਾਇਨ ਨਾ ਕਰੇ ਉਹਦੇ ਉੱਤੇ ਜਿਹੜੇ ਝੰਡੇ ਦੇ ਨਾਲ ਉਹ ਕਾਨੂੰਨ ਬਣਾਏ ਆ, ਉਹਦਾ ਅਪਮਾਨ ਕਰਨਾ 3 ਸਾਲ ਦੀ ਜੇਲ੍ਹ ਤੇ ਨਾਲ ਉਹਦੇ ਸਜ਼ਾ ਆਰਥਿਕ ਤੌਰ ਤੇ ਵੀ ਲਾਣੀ ਹੈਗੀ ਆ। ਹੁਣ ਤੁਹਾਡੇ ਬੱਚੇ ਸਕੂਲਾਂ 'ਚ ਗੁਰੂ ਸਾਹਿਬ ਦੇ ਪਹਿਲੀ ਪੌੜੀ ਦਾ ਏਕ ਓਮਕਾਰ ਨਹੀਂ ਯਾਦ ਕਰਨਗੇ, ਉੱਥੇ ਉਹ ਵੰਦੇ ਮਾਤਰਮ ਮਾਂ ਦੀ ਪੂਜਾ, ਜਿਸ ਦਾ ਉਹਦੇ ਵਿੱਚ ਹੀ ਦੱਸਿਆ ਹੋਇਆ ਹੈ ਕਿ ਉਹਦਾ ਰੂਪ 10 ਬਾਹਾਂ ਵਾਲੀ ਸਤਿਕਾਰਯੋਗ ਹਿੰਦੂ ਧਰਮ ਦੀ ਦੁਰਗਾ ਮਾਤਾ ਉਹ ਹੋਊਗੀ, ਤੇ ਉਹਦੇ ਬੁੱਤ ਕੱਲੇ ਕੱਲੇ ਮੰਦਿਰ 'ਚ ਆਣਗੇ, ਜਿਸ ਤਰ੍ਹਾਂ ਸਿੰਘ ਸਭਾ ਨੇ ਉਰੇ 1905 ਦੇ ਵਿੱਚ 2 ਮਈ ਨੂੰ ਕੱਢੇ ਸੀਗੇ। ਸੋ ਇੱਧਰ ਨੂੰ ਅਸੀਂ ਜਦ ਜਾ ਰਹੇ ਹਾਂ, ਜਿਹੜੇ ਯੋਧਿਆਂ ਨੂੰ ਸਾਨੂੰ ਇਸ ਤੋਂ ਸੁਚੇਤ ਕੀਤਾ ਹੈ, ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਮੈਂ ਮਾਤਾ ਚਰਨਜੀਤ ਕੌਰ ਜੀ ਨੂੰ, ਭਾਈ ਹਰਦੀਪ ਸਿੰਘ ਨਿੱਜਰ ਸਾਹਿਬ ਦੇ ਪਰਿਵਾਰ ਨੂੰ ਔਰ ਸਮੂਹ ਸਿੱਖ ਯੋਧਿਆਂ ਜਿਨ੍ਹਾਂ ਨੇ ਇਹ ਸਿਆਣ ਕਰਕੇ ਸ਼ਹਾਦਤਾਂ ਵੀ ਦਿੱਤੀਆਂ, ਖੜੇ ਵੀ ਹੈਗੇ ਆ ਤੇ ਇਹਦੇ ਬਰਖਲਾਫ ਬੋਲੇ ਵੀ ਹੈਗੇ ਆ, ਨਮਸਕਾਰ ਕਰਦਾ ਹੋਇਆ ਸਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਦਾ 2000 'ਚ ਹਾਰਟ ਦਾ ਆਪਰੇਸ਼ਨ ਹੋਇਆ ਸੀ, ਉਹਨਾਂ ਦਾ ਮਹੀਨੇ ਦੇ ਮਹੀਨਾ ਚੈੱਕਅਪ ਤੇ ਟੈਸਟ ਹੁੰਦੇ ਆ, ਉਹਦੇ ਕਰਕੇ PGI 'ਚ ਅੱਜ ਹੈਗੇ ਤੇ ਉਹ ਆ ਨਹੀਂ ਸਕੇ। ਉਹਨਾਂ ਵੱਲੋਂ ਹਾਜ਼ਰੀ ਭਰਦਾ ਹੋਇਆ ਆਪ ਜੀ ਤੋਂ ਆਗਿਆ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।